ਪਿੱਪਲਾ ਆ ਪੁਰਾਣੇ ਆਦਮੀ ਆਪਣੇ ਚਾਚਾ ਬੂਟੇ ਦਾ ਇਹ ਉਹਨਾਂ ਦੇ ਬੂਟਾ ਸੰਧੂ ਵਾਹ ਜੀ ਚੌਧਰੀ ਤੁਸੀਂ ਆ ਜਾਓ ਬੈਠੋ ਚੌਧਰੀ ਬੂਟੇ ਦਾ ਪੁੱਤਰ ਹੁੰਦਾ ਸੀ ਇਸਮਾਇਲ ਇਸਮਾਈਲ ਇਬਰਾਹੀਮ ਉਹਦਾ ਛੋਟਾ ਮੁੰਡਾ ਸੀ ਤੇ ਉਹਦੇ ਬੂਟੇ ਦੇ ਛੋਟੇ ਭਰਾ ਦਾ ਨਾਮ ਮੈਨੂੰ ਭੁੱਲ ਗਿਆ ਅੱਲਾਹ ਦਿੱਤਾ। ਨਹੀਂ ਅੱਲਾਹ ਤਾ ਅੱਲਾਹ ਦਾ ਸਰਦਾਰ ਮੇਰਾ ਚਾਚਾ ਇਹਨਾਂ ਦੇ ਚਾਚਾ ਦਾ ਪੁਤਲਾ ਰੋਂਦਾ ਘੁੰਮ ਗਏ ਕਰਾਂ ਦੇ ਬਾਰ ਨੀ ਆਤੇ ਇੱਥੇ ਕੀ ਪਹਿਲਾਂ ਉਹ ਵੀ ਡੇਰੀ ਦੁਕਾਨ ਇਹ ਅੱਤੇ ਨਹੀਂ ਸੀ ਉਹ ਹੈ ਅੱਛਾ ਉਹਦੇ ਚ ਉਸ ਤੋਂ ਬਾਅਦ ਖੱਬੇ ਹੱਥ ਕਿਚਨ ਸੀ ਹਾਂਜੀ ਉਹ ਵੀ ਹਰ ਚੀਜ਼ ਅਸੀਂ ਟਾਈਮ ਰੱਖੀ ਹੈ ਸੋ ਇੱਕ ਵਾਰ ਇੱਧਰਲੇ ਬੰਨੇ ਵੱਡਾ ਸਾਰਾ ਸੋਫਾ ਸੀ ਉਹਦੇ ਐਂਡ ਦੇ ਉੱਤੇ ਦੋਵੇਂ ਬੰਨੇ ਘੋਸੜੀਆਂ ਸੀ ਸਭ ਕੁਝ ਉਦਾਂ ਹੀ ਹੈ ਪੱਖੇ ਲੱਗੇ ਸੀ ਪੱਖੇ ਉਹ ਜਿਹੜੇ ਬਿਸਮਿਲ੍ਲਾ ਆ ਦੇਖੋ ਜੀ ਤੁਹਾਡਾ ਘਰ ਇਹ ਦੇਖੋ ਉਹੀ ਹੈ ਉਹ ਹੋਈ ਰੋਸ਼ਨਦਾਨ ਹੈ ਉਹੀ ਹੈ। ਉਹ ਹੋਈ ਡਾਕਾ ਹੈ ਉਹੀ ਹੈ। ਇਹ ਲਾਲ ਸੀ ਹੁਣ ਤੁਸੀਂ ਇਹਦੇ ਰੰਗ ਹੋ ਗਏ ਇਹ ਲਾਲ ਫਿਰ ਲਾਲ ਕਰਾ ਦੇਣਾ ਹੋਰ ਦੱਸੋ ਆ ਜਿਹੜਾ ਫਰਸ਼ ਹੈ ਇਹ ਇੱਟਾਂ ਦਾ ਸੀ ਇਹ ਇੱਟਾਂ ਦਾ ਸੀ ਉੱਥੇ ਚੌਂਤਰਾ ਸੀ ਬਿਲਕੁਲ ਉੱਥੇ ਚੌਂਤਰਾ ਸੀ ਉੱਥੇ ਬਰਾਮਦਾ ਸੀ ਇਸੇ ਤਰ੍ਹਾਂ ਪਿੱਛੇ ਕਮਰਾ ਸੀ ਇੱਧਰ ਕੋਠੜੀ ਸੀ ਇੱਧਰ ਆ ਬਰਾਮਦਾ ਸੀ ਇਹ ਕਮਰਾ ਸੀ ਇੱਕ ਪਿੱਛੇ ਕਮਰਾ ਸੀ ਇੱਕ ਵੱਡਾ ਆ ਜਿਹੜਾ ਸੋਫਾ ਹੈ ਸਾਡੇ ਵੱਡੇ ਬੇਬੀ ਦਾ ਸੀ ਇਹ ਜਿਹੜਾ ਇਹ ਵੀ ਹੈ ਇਹ ਵੀ ਤੁਹਾਨੂੰ ਅੰਦਰੋਂ ਦਿਖਾਉਂਦੇ ਆ ਮਤਲਬ ਐਸੀ ਹੈ ਹਾਂਜੀ ਵੱਡੇ ਬੇਬੇ ਜੀ ਸਾਡੇ ਸਟੈਪ ਮਦਰ ਸਨ ਉਹਨਾਂ ਦੇ ਘਰ ਦਾ ਬਾਅਦ ਸੀ ਕੋਈ ਨਹੀਂ ਉਹ ਕਰਦਾ ਉਹ ਫਿਰ ਪਰ ਉਹ ਇੱਕ ਸਾਡੇ ਕੋਲ ਤੇ ਆ ਜਿਹੜਾ ਸੋਫਾ ਸੀ ਇਹ ਉਹਨਾਂ ਦਾ ਸੀ ਉਹਦੇ ਵਿੱਚ ਉਹਨਾਂ ਦੇ ਜਿਹੜੇ ਹੁੰਦੇ ਨੇ ਨਾ ਉਹ ਖਾਨਦਾਨ ਜੀ ਵੱਡਾ ਸਾਰਾ ਟਰੰਕ ਜਾ ਮਤਲਬ ਪੁਰਾਣੀਆਂ ਯਾਦਾਂ ਹਾਂਜੀ ਦੂਸਰੀ ਗੱਲ ਇਹ ਹੈ ਗੋਸੜੀਆਂ ਇਹ ਤੇ ਉਹੀ ਚੀਜ਼ ਹੈ ਉਹ ਕੋਸ਼ਿਸ਼ ਕਰਦਾ ਸੀ ਕਿ ਬਿਲਕੁਲ ਮੈਂ ਡਿਮੋਲਿਸ਼ ਹੋ ਚੁੱਕਿਆ ਆ ਜਿਹੜੇ ਰੋਸ਼ਨਦਾਨ ਨੇ ਉਹ ਇਹ ਉਹੀ ਹੈ ਨਹੀਂ ਬਦਲੇ ਨਾ ਬਦਲੇ ਆ ਜਿਹੜੇ ਮੈਨੂੰ ਕਈ ਵਾਰੀ ਸੁਪਨੇ ਆਉਂਦੇ ਰਹੇ ਨੇ ਕਿ ਮੈਂ ਛੱਡ ਰਿਹਾ ਅੱਲਾਹ ਆਪ ਤੇ ਚੜ ਗਏ ਸੁਪਨੇ ਸੱਚ ਹੋ ਗਏ ਬਾਬਾ ਜੀ ਬੱਚੇ ਚੱਲ ਗਏ ਸਾਰੇ ਸ਼ਹਿਰ ਉਹ ਇਹ ਸਾਰਾ ਹੁਣ ਇਹ ਤੁਹਾਡਾ
ਬਰਸਾਤੀ ਸੀ ਹਾਂਜੀ ਆ ਦੇਖੋ ਜਦੋਂ ਮੀਂਹ ਮਾ ਪੈਂਦਾ ਸੀ ਉਸੇ ਤਰ੍ਹਾਂ ਇੱਥੇ ਸੌਂਦੇ ਸਾਂ। ਇਹ ਸਾਡੀ ਬੱਚੇ ਇਹ ਬਾਬਾ ਜੀ ਕਮਰਾ ਦੇ ਉਹ ਜਮਰਾ ਹੈ ਇੱਥੇ। ਮੈਂ ਤੁਹਾਨੂੰ ਬੜਾ ਦੱਸਿਆ ਪੱਖਾ ਸੀ ਲੱਗਾ ਉੱਤੇ। ਇੱਥੇ ਤਾਂ ਮੈਨੂੰ ਬਾਬਾ ਜੀ ਪਤਾ ਨਹੀਂ। ਇਹਦੇ ਥੱਲੇ ਜਿਹੜਾ ਕਮਰਾ ਨਾ ਉੱਥੇ ਹੱਥ ਵਾਲਾ ਸੀ, ਇੱਕ ਵੱਡਾ ਜਿਹੜਾ ਕਮਰਾ ਉੱਥੇ ਹੱਥ ਵਾਲਾ ਸੀ, ਉਹ ਮੈਂ ਨਾ ਦੇਖੇ। ਬਾਬਾ ਜੀ ਆਹ ਲਿਖਿਆ ਕੁਝ ਕੀ ਮਹਿਸੂਸ ਕਰ ਰਹੇ ਹੋ ਬਾਬਾ ਜੀ? ਘਰ ਦੇਖ ਕੇ ਕੀ ਮਹਿਸੂਸ ਕਰ ਰਹੇ? ਮਹਿਸੂਸ ਇਹ ਕਰ ਰਿਹਾ ਹਾਂ ਕਿ ਇਹ ਇਮੇਜਿਨੇਸ਼ਨ ਨਹੀਂ, ਮੇਰੀ ਮੈਮਰੀ ਜਿਹੜੀ ਆ ਉਹ ਰੀਅਲ ਹੈ, ਕਿ ਅਸਲੀਅਤ ਹੈ। ਉਹ ਜਿਹੜੀ ਮੇਰੀ ਐਵੇਂ ਮਨ ਦੇ ਵਿੱਚ ਯਾਦਾਸ਼ਤ ਨਹੀਂ ਸੀ ਉਹ ਇੱਕ ਕਿਸਮ ਦੀ ਅਸਲੀਅਤ ਵਿੱਚ ਬਦਲ ਗਈ। ਇਹਨਾਂ ਨੇ ਬਹੁਤ ਸੋਹਣਾ ਮੇਨਟੇਨ ਕਰਕੇ ਜਿੰਨਾ ਹੋ ਸਕਦਾ ਸੀ ਉਹਦੇ ਨਾਲੋਂ ਜ਼ਿਆਦਾ ਮੇਨਟੇਨ ਕਰਕੇ ਰੱਖਿਆ ਹੋਇਆ, ਨਹੀਂ ਤੇ ਘਰ ਰਹਿਣੇ ਨਹੀਂ ਸੀ। ਇਹ ਬਾਬਾ ਜੀ ਰੋਸ਼ਨੀਆਂ ਵੀ ਉਹਨਾਂ ਦੇ ਗਾਇਬ ਹੋ ਗਈਆਂ ਨੇ। ਇਹ ਰੱਖੀਆਂ ਪੁਰਾਣੀਆਂ ਤੁਸੀਂ ਬੈਠੋ अस्सलाम वालेकुम, सत श्री अकाल। जिस तरह आप सब जानते हो कि पंजाबी लहर ਤੁਹਾਨੂੰ ਵੱਖ-ਵੱਖ ਪਿੰਡਾਂ ਨਾਲ ਜੋੜਦੀ ਹੈ, ਉਹਨਾਂ ਪੰਜਾਬੀ ਵੀਰਾਂ ਨੂੰ ਜਿੱਥੇ ਆਪਣਾ ਇਤਿਹਾਸ ਛੁਪਿਆ ਹੁੰਦਾ ਹੈ। ਔਰ ਇਸੇ ਹੀ ਇਤਿਹਾਸ ਰਾਹੀਂ, ਇਸੇ ਹੀ ਯਾਦਾਂ ਰਾਹੀਂ ਔਰ ਇਸੇ ਹੀ ਪਿਆਰ ਮੁਹੱਬਤ ਰਾਹੀਂ ਅੱਜ ਅਸੀਂ ਇੱਕ ਹੋਰ ਕਹਾਣੀ ਦੇ ਨਾਲ ਤੁਰ ਕੇ ਆਏ ਹਾਂ 254 ਆਰਬੀ, ਜੋ ਪਿੰਡ ਹੈ ਸਾਡੇ ਨਾਲ ਸਾਡੇ ਵੀਰ ਹਰਪਿੰਦਰ ਰੰਧਾਵਾ ਜੀ। ਅੱਜ ਸਾਨੂੰ ਮੌਕਾ ਮਿਲਿਆ ਉਹਨਾਂ ਦੀ ਮੇਜ਼ਬਾਨੀ ਕਰਨ ਦਾ, ਔਰ ਨਾਲ ਦੇ ਨਾਲ ਸਾਡੇ ਵਾਸਤੇ ਬਹੁਤ ਹੀ ਵੱਡੀ ਗੱਲ ਕਿ ਉਹਨਾਂ ਦੇ ਫਾਦਰ ਇਨ ਲਾ ਉਹ ਆਪਣੇ ਨਾਲ ਲੈ ਕੇ ਆਏ ਉਹਨਾਂ ਨੂੰ ਪਿੰਡ ਵਿਖਾਉਣ ਵਾਸਤੇ, ਔਰ ਉਹ ਅੱਜ ਸਾਡੇ ਨਾਲ ਬੈਠੇ ਨੇ। ਅੱਜ ਅਸੀਂ ਇਹਨਾਂ ਦੇ ਪਿੰਡ ਦੇ ਵਿੱਚ ਆਏ ਹਾਂ। ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜੋ ਸਾਡੇ ਵਾਸਤੇ ਬਹੁਤ ਮਹਾਨਤਾ ਰੱਖਦੀਆਂ ਨੇ, ਕਿਉਂਕਿ ਉਹਨਾਂ ਦਾ ਘਰ ਬਿਲਕੁਲ ਉਸੇ ਹੀ ਤਰ੍ਹਾਂ ਹੈ, ਔਰ ਜੋ ਇਸ ਘਰ ਦੇ ਵਿੱਚ ਰਹਿੰਦੇ ਨੇ ਉਹ ਉਦੋਂ ਵੀ ਪਿਆਰੇ ਲੋਕ ਨੇ। ਆਓ ਇਹ ਸਾਰੀਆਂ ਚੀਜ਼ਾਂ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਹਾਂ, ਨਾਲ ਦੇ ਨਾਲ ਇਹਨਾਂ ਦੀ ਜੀਵਨੀ ਬਾਰੇ ਇਹਨਾਂ ਕੋਲ ਜਾਣਦੇ ਹਾਂ। ਸਾਡੇ ਨਾਲ ਮੌਜੂਦ ਨੇ ਸਰਦਾਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ? ਠੀਕ ਹੋ? ਬਿਲਕੁਲ, ਤੁਹਾਨੂੰ ਵੇਖ ਕੇ ਖੁਸ਼ ਹੋ ਗਈ। ਅੱਜ ਤੁਸੀਂ 71-72 ਸਾਲਾਂ ਬਾਅਦ ਹਾਂਜੀ ਆਪਣੇ ਉਸ ਘਰ 'ਚ ਆਏ ਹੋ ਜਿੱਥੇ ਤੁਹਾਡਾ ਜਨਮ ਹੋਇਆ ਸੀ। ਹਾਂਜੀ ਹਾਂਜੀ। ਕਿਸ ਤਰ੍ਹਾਂ ਫੀਲ ਕਰ ਰਹੇ ਹੋ? ਇਹ ਮੈਂ ਦੱਸ ਨਹੀਂ ਸਕਦਾ। ਮਨ ਦੇ ਵਿੱਚ ਇੱਕ ਬੜਾ ਕਲੈਕਸ਼ਨ ਆਫ ਇਮੋਸ਼ਨਸ ਹੈ। ਅੱਛਾ। ਹਾਂਜੀ, ਤੇ ਉਹਦਾ ਵੱਡੀ ਗੱਲ ਇਹ ਹੈ ਕਿ ਇਹ ਜਿਹੜੀ ਮੇਰੀ ਯਾਦ ਸੀ, ਪਹਿਲਾਂ ਸਿਰਫ ਯਾਦ ਸੀ ਕਿ ਜਿਹੜੀ ਸੁਪਨਿਆਂ 'ਚ ਮੈਂ ਇੱਥੇ ਆਉਂਦਾ ਸਾਂ, ਜੀ ਜੀ, ਤੇ ਉਹ ਅਸਲੀਅਤ ਹੈ ਜੀ। ਇਹ ਤੇ ਇਹਦੇ ਮੁਹਾਫਿਜ਼ ਜਿਹੜੇ ਨੇ ਉਹ ਭਾਈ ਸਾਹਿਬ ਨੇ, ਜਿਨ੍ਹਾਂ ਨੇ ਖਾਲਦ ਸਾਹਿਬ, ਜਿਨ੍ਹਾਂ ਨੇ ਇਹ ਸਾਰਾ ਕੁਝ ਸਾਂਭ ਕੇ ਰੱਖਿਆ ਔਰ ਬੜੀ ਚੰਗੀ ਤਰ੍ਹਾਂ ਘਰ ਪ੍ਰੀਜ਼ਰਵ ਕੀਤਾ ਹੈ। ਅੱਛਾ। ਤੇ ਸਫਾ ਸੁਥਰਾ ਹੈ, ਰੋਸ਼ਨਦਾਨ ਉਸੇ ਤਰ੍ਹਾਂ ਹੈ,
ਉੱਥੇ ਬਰਸਾਤੀਆਂ ਜਿਹੜੀਆਂ ਨੇ ਜਿਸ ਤਰ੍ਹਾਂ ਦੀਆਂ ਪਹਿਲਾਂ ਸਨ ਉਸੇ ਤਰ੍ਹਾਂ ਦੀਆਂ ਨੇ। ਅੱਛਾ, ਤੁਹਾਡੇ ਘਰ 'ਚ ਇੱਥੇ ਹੋਰ ਕੌਣ ਰਹਿੰਦੇ ਸੀਗੇ? ਇਸ ਘਰ ਦੇ ਵਿੱਚ ਮੈਂ ਅੱਛਾ ਮੇਰੇ ਵੱਡੇ ਭਾਈ ਸਾਹਿਬ ਬਾਬਾ ਸਿੰਘ ਸਾਡੇ ਨਾਲ ਰਹਿੰਦਾ ਹੋ ਗਏ ਸਨ। ਜੀ ਉਹਨਾਂ ਦੀ ਸਾਡੀ ਭਰਜਾਈ ਉਹਨਾਂ ਦੀ ਵਾਈਫ ਜੀ ਉਹਨਾਂ ਦੇ 2 ਬੱਚੇ ਅੱਛਾ। ਉਹ ਇੱਥੇ ਰਹਿੰਦੇ ਸਨ। ਅੱਛਾ ਇੱਥੇ ਮੈਂ ਸਾਂ ਅੱਛਾ ਤੇ ਮੇਰੀ ਪਹਿਲਾਂ ਵਾਲਦਾ ਸੀ, ਉਹ ਵੀ ਫੌਤ ਹੋ ਗਏ। ਤੇ ਫਿਰ ਮੇਰੀਆਂ 2 ਭੈਣਾਂ ਸਨ, ਉਹਨਾਂ ਚੋਂ ਇੱਕ ਫੌਤ ਹੋ ਗਈ ਛੋਟੀ, ਉਹ ਇੱਥੇ ਰਹਿੰਦੀ ਸੀ ਜੀ ਤੇ ਫਿਰ ਜਦੋਂ ਮਾਤਾ ਪਿਤਾ ਦੋਨੋਂ ਹੀ ਰੱਬ ਨੂੰ ਪਿਆਰੇ ਹੋ ਗਏ ਤੇ ਸਾਡੇ ਕੋਲ ਸਾਡਾ ਘਰ ਦਾ ਸਾਰਾ ਬੰਦੋਬਸਤ ਸਾਡੀ ਭੂਆ ਜੀ ਨੇ ਚਲਾਇਆ। ਅੱਛਾ, ਕਿੰਨੇ ਸਾਲ ਤੁਸੀਂ ਇੱਥੇ ਰਹੇ ਹੋ ਇਸ ਪਿੰਡ ਦੇ ਵਿੱਚ? ਇਸ ਪਿੰਡ 'ਚ ਮੈਂ ਉਹ 17 ਸਾਲ ਹੀ ਇੱਥੇ ਹੀ ਰਿਹਾ। 17 ਸਾਲ ਇੱਥੇ ਗੁਜ਼ਾਰੇ। ਤੇ ਸਕੂਲ ਇੱਥੇ ਤੁਸੀਂ ਸਕੂਲ ਕਿਹੜੇ ਪਿੰਡ ਦੇ ਵਿੱਚ ਪੜ੍ਹੇ ਹੋ? ਸਕੂਲ ਪ੍ਰਾਇਮਰੀ ਸਕੂਲ ਲੰਮਾ ਪਿੰਡ ਸੀ ਲਾਗੇ। ਅੱਛਾ, ਲੰਮਾ ਪਿੰਡ ਸੀ। ਤੇ ਫਿਰ ਉਸ ਤੋਂ ਬਾਅਦ ਡਿਸਟ੍ਰਿਕਟ ਲੋਅਰ ਮਿਡਲ ਸਕੂਲ ਸੀ ਨਾ, ਡਿਸਟ੍ਰਿਕਟ ਮਿਡਲ ਸਕੂਲ। ਮਿਡਲ ਸਕੂਲ। ਹਾਂ, ਤੇ ਉਹ ਐਂਗਲੋ ਵਰਨੈਕੂਲਰ ਸੀ। ਅੱਛਾ ਅੱਛਾ ਉਹਦੇ ਵਿੱਚ 5ਵੀਂ ਤੋਂ 8ਵੀਂ ਤੱਕ ਰਿਹਾ। ਅੱਛਾ, 5ਵੀਂ ਤੋਂ 8ਵੀਂ ਤੱਕ ਰਹੇ। ਉਸ ਤੋਂ ਬਾਅਦ 2 ਸਾਲ ਮੈਂ ਜ਼ਮੀਂਦਾਰਾ ਪੜ੍ਹਿਆ। ਅੱਛਾ ਇੱਥੋਂ ਮੈਟ੍ਰਿਕੂਲੇਸ਼ਨ ਕਰਕੇ ਮੈਂ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਚਲਾ ਗਿਆ। ਅੱਛਾ ਉੱਥੇ ਮੈਂ ਫਸਟ ਈਅਰ 'ਚ ਪੜ੍ਹਦਾ ਸਾਂ ਜਦੋਂ ਪਾਕਿਸਤਾਨ ਬਣਿਆ ਅੱਛਾ ਤੇ ਅਸੀਂ ਫਿਰ ਉਦੋਂ ਅੱਛਾ ਜੀ, ਇੱਥੇ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਮੁਸਲਮਾਨ ਘਰਾਣੇ ਸੀ ਔਰ ਕਿੰਨੇ ਸਿੱਖ ਘਰ ਸੀ? ਸਿੱਖ ਘਰ ਸਿਰਫ 3 ਸਨ। ਅੱਛਾ ਇੱਕ ਸਾਡਾ ਸੀ, ਅੱਛਾ। ਇੱਕ ਵਿਛੋਏ ਵਾਲੇ ਸਰਦਾਰ ਮੰਗਲ ਸਿੰਘ ਉਹ ਰਸਾਲਦਾਰ ਸਿੰਘ ਅੱਛਾ ਉਹਨਾਂ ਦਾ ਸੀ, ਇੱਕ ਚੀਚੇ ਵਾਲੇ ਜਿਹੜੇ ਉਹਦਾ ਨਾਮ ਸਰਦਾਰ ਚੰਦਾ ਸਿੰਘ ਸੀ, ਉਹਦੇ ਅੱਛਾ। 2-3 ਪੁੱਤਰ ਸਨ। ਅੱਛਾ ਉਹਨਾਂ ਸਾਰੇ ਇਤਨਾ ਘਰਾਂ ਦੇ 5-5 ਮਰਬੇ ਜ਼ਮੀਨ ਸੀ। ਅੱਛਾ 5 ਮਰਬੇ ਜ਼ਮੀਨ। ਇਹ 15 ਮਰਬੇ ਗਵਰਨਮੈਂਟ ਨੇ ਇਹ ਜਿਹੜੀ ਚੱਕ ਬੰਨ੍ਹਣ ਲਈ ਸਾਨੂੰ ਜ਼ਮੀਨ ਨਹੀਂ ਸੀ ਦਿੱਤੀ, ਆਬਾਦ ਕਰਨ ਨੂੰ। ਅਸੀਂ ਆਪਣੀ ਜ਼ਮੀਨ ਦੇ ਵਿੱਚ ਪਿੰਡ ਬਣਦਾ ਸੀ 3 ਘਰਾਂ ਨੇ ਜਿੱਥੇ ਜ਼ਮੀਨ ਲੱਗਦੀ ਸੀ ਨਾ, ਅੱਛਾ ਉੱਥੇ। ਤੇ ਆਹ ਜਿਹੜਾ ਥਾਂ ਹੈ ਬਾਕੀ ਪਿੰਡ ਨਾਲੋਂ ਉੱਚਾ ਹੁੰਦਾ ਸੀ। ਅੱਛਾ ਬਿਲਕੁਲ ਉੱਚਾ ਸੀ। ਤੇ ਇੱਥੇ ਜਿਹੜੇ ਘਰ ਮੁਸਲਮਾਨਾਂ ਦੇ ਸਨ, ਜੀ। ਬਹੁਤੀ ਆਬਾਦੀ ਤਾਂ ਉਹਨਾਂ ਦੀ ਸੀ। ਅੱਛਾ ਅੱਛਾ। ਇਹਦੇ ਮੁਸਲਮਾਨ ਦੇ ਕਿੰਨੇ ਘਰ ਸੀਗੇ? ਮੁਸਲਮਾਨਾਂ ਦੇ ਹੁਣ ਮੈਨੂੰ ਚੰਗੀ ਤਰ੍ਹਾਂ ਮੈਂ ਦੱਸ ਨਹੀਂ ਸਕਦਾ, ਮੇਰੇ ਹਾਲੇ ਘੱਟ ਤੋਂ ਘੱਟ ਵੀ 35-40 ਘਰ ਹੋਣਗੇ। ਅੱਛਾ ਅੱਛਾ। ਤੁਹਾਡਾ ਜਨਮ 1930 ਦੇ ਵਿੱਚ? 1930 ਦੇ ਵਿੱਚ ਇੱਥੇ ਹੋਇਆ। ਅੱਛਾ ਅੱਛਾ। ਤੇ ਇੱਥੇ ਵੈਸੇ ਆਪਣੇ ਕੋਈ ਤੁਹਾਡੇ ਯਾਰ ਬੇਲੀ ਬਚਪਨ ਦੇ ਕੋਈ ਦੋਸਤ ਇੱਥੇ ਜਿਨ੍ਹਾਂ ਦੇ ਨਾਮ ਤੁਸੀਂ ਜਾਣਦੇ ਹੋ? ਉਹ ਜਾਣਦੇ ਜਿਹੜੇ ਮੇਰੀ ਉਮਰ ਦੇ ਮੁੰਡੇ, ਉਹ ਜਿਹੜੇ ਸਾਡੇ ਇੱਥੇ ਕੰਮ ਕਰਦੇ ਸਨ ਜੀ ਜੀ ਲੋਕ ਸਾਡੇ ਨਾਲ, ਉਹਨਾਂ ਦੇ ਜਿਹੜੀ ਔਲਾਦ ਹੈ ਜਾਂ ਮਿਸਤਰੀਆਂ ਦੇ ਮੁੰਡੇ, ਉਹ ਮੇਰੇ ਯਾਰ ਬੇਲੀ ਸਨ। ਅੱਛਾ ਇਹ ਸਿੱਖਾਂ ਦੇ ਮੁੰਡੇ ਮੇਰੇ ਨਾਲੋਂ ਤਕਰੀਬਨ ਸਿੱਖਾਂ ਦੇ ਵਿੱਚ ਵੱਡੇ ਸਨ। ਅੱਛਾ ਅੱਛਾ। ਉਹਨਾਂ ਵਿੱਚੋਂ ਇੱਕ ਸੀ ਸਰਦਾਰ ਹਰੀ ਸਿੰਘ ਦਾ ਪੁੱਤਰ ਮੋਹਨ ਸਿੰਘ, ਅੱਛਾ ਅੱਛਾ ਉਹ ਹੁਣ ਇੰਡੀਆ ਵਿੱਚ ਹੈ। ਅੱਛਾ ਉਹ ਅੱਛਾ। ਵੀ ਇਸੇ ਤਰ੍ਹਾਂ ਠੀਕ ਅੱਛਾ, ਚੱਲ ਰਹੇ ਨੇ। ਤੇ ਸਾਡੇ ਰਿਲੇਸ਼ਨ ਬੜੇ ਸੋਹਣੇ ਸਨ। ਅੱਛਾ ਮੇਰੇ ਬਾਪੂ ਜੀ ਜਿਹੜੇ ਸਨ ਉਹ ਸਾਰੇ ਪਿੰਡ ਦੇ ਪਿਤਾ ਸਮਾਨ ਸਨ। ਅੱਛਾ। ਉਹ ਸਾਰਿਆਂ ਦੇ ਕੰਮ ਕੀ ਨਾਂ ਸੀ ਉਹਨਾਂ ਦਾ? ਸਰਦਾਰ ਨਾਰਾਇਣ ਸਿੰਘ। ਸਰਦਾਰ ਨਾਰਾਇਣ ਸਿੰਘ। ਠੀਕ 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 ਠੀਕ। ਤੇ ਉਹਨਾਂ ਨੂੰ ਉਹ ਹੁਣ ਉਹ ਆਪਣਾ ਭਾਈ ਸਾਹਿਬ ਮੇਰੇ ਸਨ ਦੱਸਦੇ ਸਨ ਜਦੋਂ ਉਹਨਾਂ ਦਾ ਇੰਤਕਾਲ ਹੋਇਆ। ਅੱਛਾ ਉਹ ਬੈਠਾ ਉਦੋਂ ਜਦੋਂ ਉਹ ਗੁਜ਼ਰੇ ਨੇ, ਉਹਨਾਂ ਨੂੰ ਆ ਕੋਈ ਹੋ ਗਿਆ ਸੀ ਜਿਸ ਤਰ੍ਹਾਂ ਇਨਫੈਕਸ਼ਨ ਹੁੰਦੀ ਹੈ ਨਾ, ਇਨਫਲੂਐਂਜ਼ਾ ਜਿਹੜਾ ਗੱਲ ਬੈਠਣ ਦੀ, ਤੇ ਸਾਹ ਲੈਣਾ ਮੁਸ਼ਕਿਲ ਹੋ ਗਿਆ ਸੀ। ਅੱਛਾ ਅੱਛਾ। ਉਹ ਹੌਲੀ ਹੌਲੀ, ਉਦੋਂ ਐਂਟੀਬਾਇਓਟਿਕਸ ਨਹੀਂ ਸੀ ਹੁੰਦੀਆਂ, ਤੇ ਉਹ ਹੌਲੀ ਹੌਲੀ ਤਕਰੀਬਨ ਉਹੋ ਹੀ ਉਹਨਾਂ ਨੂੰ ਇਨਫੈਕਸ਼ਨ ਵੱਧਦਾ ਗਿਆ ਔਰ ਕੰਟਰੋਲ ਨਹੀਂ ਹੋ ਸਕਿਆ। ਤੇ ਉਦੋਂ ਉਸ ਵੇਲੇ ਇੱਥੇ ਸਾਰੇ ਆਏ ਸੀ। ਇਹ ਜਿਹੜੇ ਮੁਸਲਮਾਨ ਸਨ, ਇਹ ਸਾਡੇ ਪਿਛਲੇ ਜਿਹੜੇ ਪਿੰਡ ਸਨ ਜਿੱਥੋਂ ਅਸੀਂ ਉੱਠ ਕੇ ਬਾਹਰ ਬਣਨ ਆਏ ਨਾ, ਉਹਨਾਂ ਪਿੰਡਾਂ ਦੇ ਵਿੱਚੋਂ ਲਿਆਂਦੇ ਹੋਏ ਸਨ। ਉਹਨਾਂ ਦੇ ਨਾਲ ਲਾਇਲਟੀ ਸੀ, ਉਹ ਸਾਡਾ ਕੰਮ ਵੀ ਕਰਦੇ ਸਨ। ਜੇ ਕਿਸੇ ਨਾਲ ਲੜਾਈ ਝਗੜਾ ਹੋਵੇ ਤਾਂ ਟਾਈਮ ਛੋਟਾ ਵੀ ਉਹ ਸਾਡੇ ਹੱਥ ਵਿੱਚ ਚਲਾ ਦਿੰਦੇ ਸੀ। ਠੀਕ 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 ਠੀਕ। ਵੈਸੇ ਕੋਈ ਨਾਮ ਜ਼ਿਹਨ ਦੇ ਵਿੱਚ ਹੈ, ਕੋਈ ਪੁਰਾਣਾ ਯਾਰ, ਜਿਗਰੀ ਯਾਰ, ਕੋਈ ਘਰ ਦੇ ਲਾਗੇ ਰਹਿੰਦਾ ਹੋਇਆ ਹੋਵੇ? ਘਰ ਦੇ ਲਾਗੇ ਉਹ ਮਨਮੋਹਨ ਸਿੰਘ ਸੀ, ਉਹ ਸਾਲ ਦੇ ਵਿੱਚ ਕੋਈ 3-4 ਮਹੀਨੇ ਰਹਿੰਦਾ ਸੀ। ਨਹੀਂ, ਮੈਂ ਮੁਸਲਮਾਨ ਵੀਰਾਂ ਦੀ ਗੱਲ ਕਰ ਰਿਹਾ। ਮੁਸਲਮਾਨਾਂ ਦੇ ਵਿੱਚੋਂ ਇੱਕ ਜਿਹੜੇ ਸ਼ੇਖ ਸਨ ਜੁਲਾਏ,
ਜੁਲਾਈ ਠੀਕ ਠੀਕ ਇੱਥੇ ਇੱਥੇ ਹਾਂਜੀ ਉਹ ਉਹਨਾਂ ਦਾ ਵੱਡੇ ਭਰਾ ਦਾ ਨਾਮ ਬੂਟੀ ਸੀ, ਉਸ ਤੋਂ ਛੋਟਾ ਸੁਹਾਵਾ ਸੀ। ਸੁਹਾਵਾ ਦੇ ਬੂਟੀ ਠੀਕ। ਤੇ ਉਹਦਾ ਭਰਾ ਸੀ, ਉਹਦਾ ਮੈਨੂੰ ਨਾਮ ਭੁੱਲ ਗਿਆ। ਉਹਨਾਂ ਦਾ ਬੱਚਾ ਵੱਡਾ, ਉਹ ਕੁਰਾਨ ਖਾਨੀ ਕਰਦਾ ਸੀ। ਜਦੋਂ ਕੋਈ ਗੁਜ਼ਰ ਜਾਂਦਾ ਸੀ ਨਾ, ਉਸ ਪੂਰੇ ਕੁਰਾਨ ਦਾ ਪਾਠ ਕਰਦੇ ਸੀ, ਉਹ ਕਰਦਾ ਹੁੰਦਾ ਸੀ। ਫਿਰ ਇੱਕ ਜਿਹੜੇ ਚੰਗੇ ਯਾਰ ਜਿਹੜੇ ਬਣੇ ਨੇ, ਉਹ ਇੱਥੇ ਇੱਕ ਮੁਸਲਮਾਨ ਲੋਹਾਰ ਹੁੰਦਾ ਸੀ, ਉਹਨਾਂ ਦੇ 3 ਪੁੱਤਰ ਸਨ। ਜੀ ਜੀ। ਇੱਕ ਅਬਦੁਲ ਗਨੀ, ਉਸ ਤੋਂ ਛੋਟਾ ਸੀ ਗੁਲਾਮ ਰਸੂਲ। ਅੱਛਾ। ਉਸ ਤੋਂ ਸਾਰੇ ਨਾਲ ਛੋਟਾ ਜਿਹੜਾ ਸੀ, ਉਹਦਾ ਪੂਰਾ ਨਾਮ ਪਤਾ ਨਹੀਂ ਕੀ, ਉਹ ਸਾਰੇ ਦੀਨਾ ਕਹਿੰਦੇ ਸੀ। ਇਬਰਾਹੀਮ ਉਹ ਜਿਹੜਾ ਸੰਧੂ ਬੂਟਾ ਸੀ ਨਾ, ਉਹਦੇ ਛੋਟੇ ਪੁੱਤਰ ਦਾ ਨਾਮ ਇਬਰਾਹੀਮ। ਹਾਂਜੀ। ਅੱਛਾ। ਫਿਰ ਨਾਈਆਂ ਦੇ ਮੁੰਡਿਆਂ ਦੇ ਵਿੱਚੋਂ ਖੁਰਸ਼ੀਦ ਸੀ। ਖੁਰਸ਼ੀਦ ਵਾਹ। ਉਹ ਮੇਰੇ ਨਾਲ ਘੁਲਦੇ ਰਹੇ। ਉਹ ਸਾਰਾ ਕੁਝ ਹੀ ਨਹਿਰ ਤੇ ਨਹਾਉਂਦੇ ਸਨ। ਅੱਛਾ। ਤੇ ਕਾਵਾਂ ਦੇ ਆਂਡੇ ਕਿਕਰਾਂ ਤੋਂ ਲਾਉਂਦੇ ਸਨ। ਅੱਛਾ ਅੱਛਾ। ਹਾਂਜੀ। ਮੋਚੀ ਦਾ ਨਾਮ ਅਬਦੁੱਲਾ ਸੀ, ਉਹਦਾ ਭਰਾ ਮੇਹਰਦੀਨ ਸੀ। ਉਸ ਦਾ ਛੋਟਾ ਭਰਾ, ਉਹਨੂੰ ਅਸੀਂ ਸੀਲੋ ਆਂਦੇ ਸਨ, ਇਸਮਾਈਲ ਹੋਣਾ ਉਹਦਾ ਨਾਮ। ਉਹ ਟਾਂਗਾ ਪਾਉਂਦਾ ਸੀ। ਟਾਂਗਾ ਬਿਲਕੁਲ ਬਿਲਕੁਲ। ਉਹ ਫਿਰ ਇੱਥੋਂ ਦਾਲੋਵਾਲ ਤੁਰ ਗਿਆ ਸੀ। ਅੱਛਾ। ਉਹਦਾ ਵਿਆਹ ਹੋਇਆ, ਉਹ ਆਪਣੀ ਵਾਈਫ ਨੂੰ ਲੈ ਕੇ ਦਾਲੋਵਾਲ। ਬਾਬਾ ਜੀ ਇੱਕ ਨਾ ਇੱਥੇ ਹੁੰਦੇ ਸੀਗੇ ਫਕੀਰ, ਉਹ ਫਕੀਰ ਸ਼ਫੀ ਜਿਹੜਾ ਹੈ, ਉਹ ਆਰਮੀ ਦੇ ਵਿੱਚ ਜਿਹੜੀ ਮਿਲਟਰੀ ਪੁਲਿਸ ਹੁੰਦੀ ਹੈ, ਉਹਦੇ ਵਿੱਚ ਉਹ ਬਰਮਾ ਦੇ ਵਿੱਚ ਰਿਹਾ। ਬਰਮਾ ਚ ਰਿਹਾ ਉਹ ਬਿਲਕੁਲ। ਫਿਰ ਜਦੋਂ ਆਇਆ ਵਾਪਸ, ਤੇ ਉਹ ਪਿੰਡ ਦੇ ਵਿੱਚ ਮੇਰੇ ਨਾਲ ਉਹਦਾ ਰਾਤਬਾ ਹੋਇਆ। ਮੈਂ ਉਦੋਂ ਕੋਈ 7ਵੀਂ 8ਵੀਂ ਪੜ੍ਹਦਾ ਸੀ। ਤੇ ਉਹਨੇ ਮੈਨੂੰ ਘਰ ਬੁਲਾਇਆ ਵੀ ਆਈ, ਮੈਂ ਥੋੜ੍ਹੀ ਉਸਤਾਦੀ ਕਰਾਂਗਾ। ਮੈਂ ਚਲਾ ਗਿਆ। ਮੇਰੇ ਕੋਲ ਉਹ ਨਰਸ ਇੰਗਲਿਸ਼ ਆਪਣੀ ਕਿਤਾਬ ਸੀ, ਮੈਂ ਕਿਤਾਬ ਲੈ ਕੇ ਗਿਆ। ਉਹਨੂੰ ਦਾ ਪੜ੍ਹ ਕੇ ਸੁਣਾਇਆ, ਮੈਂ ਕਿਹਾ ਪੜ੍ਹ ਕੇ ਸੁਣਾਇਆ। ਫਿਰ ਕੁਛ ਦਿਨ ਬਾਅਦ ਮੈਂ ਉਹਨੂੰ ਜਿਹੜੀ ਅੱਗੇ ਨਹੀਂ ਸੀ ਨਾ ਲੈਸਨ ਪੜ੍ਹੇ, ਉਹ ਮੈਂ ਉਹਨੂੰ ਪੜ੍ਹ ਕੇ ਸੁਣਾਇਆ। ਉਹਨੇ ਮੈਨੂੰ ਕਿਹਾ ਕਿ ਜਿਹੜੀ ਅੱਗੇ ਉਸਤਾਦ ਨੇ ਪੜ੍ਹਾਈ ਨਾ ਹੋਵੇ, ਉਹ ਕਦੀ ਨਹੀਂ ਪੜ੍ਹੀ। ਅੱਛਾ ਬਾਬਾ ਜੀ, ਇੱਥੇ ਨਾਲ ਅੰਬ ਹੁੰਦੇ ਸੀ, ਬਾਗ ਹੁੰਦਾ। ਬਾਗ ਇੱਥੇ ਇੱਕ ਕਿੱਲੇ ਦਾ ਪੂਰਾ ਬਾਗ ਸੀ। ਠੀਕ। ਉਸ ਬਾਗ ਦੇ ਵਿੱਚ ਹਰ ਕਿਸਮ ਦੇ ਦਰਖਤ ਹੁੰਦੇ ਸਨ। ਬਿਲਕੁਲ ਠੀਕ। ਉਹਦੇ ਵਿੱਚ ਅੰਬ ਵੀ ਸਨ, ਆਲੂ ਵੀ ਸਨ, ਬੇਰੀਆਂ ਵੀ ਸਨ, ਬੇਰੀਆਂ ਸਨ ਨਾਲ। ਉਸ ਤੋਂ ਪਹਿਲਾਂ ਵੱਢੇ ਗਏ ਨੇ। ਉੱਥੇ ਮੰਗਾ ਕੇ ਬਦਾਮਾਂ ਦੇ ਦਰਖਤ ਖਾਸ ਲਗਾਏ ਸਨ, ਜਿਹੜੇ ਕਿ ਉਹ ਨਹੀਂ ਉੱਗੇ। ਨਹੀਂ, ਉਹਨਾਂ ਫਲ ਨਹੀਂ ਪਿਆ। ਫਿਰ ਜਿਹੜੀ ਕੱਸੀ ਸੀ, ਉਹਦੇ ਨਾਲ ਟੂਟ ਹੁੰਦੇ ਸਨ। ਬੜੇ ਤੂਤ ਸੀਗੇ, ਬੜੇ ਟੂਟ ਸਨ। ਦੇਖੇ, ਸਭ ਦੇਖੇ। ਉਹਨਾਂ ਟੂਟਾਂ ਦੀਆਂ ਅਸੀਂ ਸਾਲ ਦੇ ਸਾਲ ਲੜਾਂ ਵੱਢ ਕੇ ਉਹਦੀਆਂ ਟੋਕਰੀਆਂ ਬਣਾਉਂਦੇ ਹੁੰਦੇ ਸੀ। ਇਸੇ ਤਰ੍ਹਾਂ ਸੇ ਤੁਹਾਨੂੰ ਦਿਖਾਉਂਦੇ ਹੋਣੀਆਂ ਟੋ। ਜਦੋਂ ਵੰਡ ਹੋਈ ਹੈ, ਤੁਸੀਂ ਕਿਹੜੇ ਉਦੋਂ ਕਲਾਸ? ਮੈਂ ਫਸਟ ਈਅਰ ਕਾਲਜ, ਖਾਲਸਾ ਕਾਲਜ ਲਾਈਫ। ਅੱਛਾ, ਜਦੋਂ ਵੰਡ ਹੋਈ ਹੈ ਤੇ ਉਦੋਂ ਦੇ ਕੀ ਹਾਲਾਤ ਸਨ? ਉਦੋਂ ਦੇ ਹਾਲਾਤ ਜਿਹੜੇ ਨੇ, ਇੱਕ ਕਿਸਮ ਦੀ ਜ਼ਹਿਰੀਲੀ ਜਿਹੀ ਹਵਾ ਬਣ ਗਈ ਹੈ। ਅੱਛਾ। ਤੇ ਜਿਹੜੇ ਤੇ ਬੰਦੇ ਕੋਈ ਜਾਣਦੇ ਸਨ ਇੱਕ ਦੂਜੇ ਨਾਲ, ਉਹ ਠੀਕ ਠਾਕ ਸਨ। ਅੱਛਾ। ਜਿਹੜੇ ਦੂਰੋਂ ਬੰਦੇ ਨੇ, ਜਿਨ੍ਹਾਂ ਨਾਲ ਕੋਈ ਤੁਹਾਡਾ ਤਲਕ ਨਹੀਂ, ਉਹਨਾਂ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਦਾ ਤਫਰਕਾ ਅੱਛਾ ਆ ਗਿਆ ਹੋਇਆ ਸੀ ਉਸ ਵੇਲੇ। ਇਹ ਗੱਲ ਠੀਕ ਹੈ। ਔਰ ਉਸ ਤੋਂ ਪਹਿਲੇ ਕੀ ਹਾਲਾਤ ਸਨ? ਉਸ ਤੋਂ ਪਹਿਲਾਂ ਬੜੇ ਚੰਗੇ ਹੁੰਦੇ ਸਨ। ਇਹ ਹਾਲਾਤ ਹੌਲੀ ਹੌਲੀ ਖਰਾਬ ਹੋਏ। ਹੌਲੀ ਖਰਾਬ ਇਸ ਕਰਕੇ ਹੋਏ ਨੇ ਜਦੋਂ ਪਤਾ ਲੱਗਾ ਵੀ ਅੰਗਰੇਜ਼ਾਂ ਨੇ ਤੁਰ ਜਾਣਾ। ਅੱਛਾ। ਤੇ ਸਾਰਿਆਂ ਨੇ ਆਖਿਆ ਵੀ ਅਸੀਂ ਇਸ ਵੇਲੇ ਆਪਣੇ ਹਕੂਕ ਦੀ ਹਿਫਾਜ਼ਤ ਜੀ ਕਰੀਏ। ਅੱਛਾ। ਉਹ ਫਿਰ ਕਈ ਗਰੁੱਪ ਬਣਦੇ, ਕੋਈ ਕੁਛ ਕਹਿੰਦਾ ਸੀ, ਕਈ ਕਿਸਮ ਦੀਆਂ ਸਕੀਮਾਂ ਚੱਲੀਆਂ ਸਨ। ਅੱਛਾ, ਤੁਸੀਂ ਮੈਨੂੰ ਕੱਲ ਦੱਸ ਰਹੇ ਸੀ ਕਾਇਦੇ ਆਜ਼ਮ ਬਾਰੇ, ਉਹਨਾਂ ਨਾਲ ਵੀ ਮਿਲੇ। ਫਿਰ ਉਹ ਕਾਇਦੇ ਆਜ਼ਮ ਉਦੋਂ ਅਜੇ ਅਸੀਂ ਨਹੀਂ ਸੀ ਉਹਨਾਂ ਨੂੰ ਮੰਨਦੇ। ਅੱਛਾ। ਉਹਨਾਂ ਨੂੰ ਮਿਸਟਰ ਜਨਾਬ ਉਹ ਮੇਰੇ ਖਿਆਲ 45 ਦੇ ਵਿੱਚ ਆਏ ਸਨ ਇੱਥੇ, 45 ਜਾਂ 46। ਅੱਛਾ। ਲਾਇਲਪੁਰ ਡਿਸਟ੍ਰਿਕਟ ਬੋਰਡ ਦੇ ਵਿੱਚ ਬਿਲਡਿੰਗ ਦੇ ਵਿੱਚ ਇੱਕ ਕੰਪਨੀ ਬਾਗ, ਉਹ ਡਿਸਟ੍ਰਿਕਟ ਬੋਰਡ ਵਾਲਿਆਂ ਦੀਆਂ ਆਪਣੀਆਂ ਕੁਰਸੀਆਂ ਹੁੰਦੀਆਂ ਸਨ, ਉਡਾ ਕੇ ਤੇ ਉਹਨਾਂ ਦਾ ਐਡਰੈਸ ਹੋਇਆ। ਅੱਛਾ। ਉਹਨਾਂ ਨੇ ਕਿਹਾ
ਕਿ ਜਿਹੜਾ ਲਾਇਲਪੁਰ ਸ਼ਹਿਰ ਹੈ ਇਹ ਪਾਕਿਸਤਾਨ ਦਾ ਦਿਲ ਹੋਏਗਾ। ਅੱਛਾ, ਮਿਸਟਰ ਜਿਨਾਹ ਨੇ ਕਿਹਾ, ਉਹ ਮਿਸਟਰ ਜਿਨਾਹ ਨੇ ਕਿਹਾ 1945 ਦੇ ਵਿੱਚ। 1945 ਜਾਂ 46 ਓਕੇ ਠੀਕ ਹੈ। ਇਹ ਗੱਲ ਮੈਨੂੰ ਯਾਦ ਹੈ। ਅੱਛਾ ਫਿਰ ਉਨੀ ਦਿਨੀ ਇੱਥੇ ਨਹਿਰੂ ਆਏ ਤੇ ਜਿਹੜੀ ਦੁਸਹਿਰਾ ਗਰਾਊਂਡ ਸੀ ਨਾ ਅੱਛਾ ਲਾਇਲਪੁਰ ਦੇ ਜੀ ਵਿੱਚ, ਜੀ ਦੁਸਹਿਰਾ ਗਰਾਊਂਡ। ਉਹ ਉਹਨਾਂ ਨੇ ਕਿਹਾ ਵੀ ਹੁਣ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਦੁਸਤਾਨ ਆਜ਼ਾਦ ਹੋਣ ਵਾਲਾ ਹੈ। ਉਹਨਾਂ ਦਾ ਤਾਲੁਕ ਜਿਹੜੀ ਲੇਬਰ ਪਾਰਟੀ ਸੀ ਨਾ, ਜਿਹੜੀ ਹਕੂਮਤ ਸੀ ਇੰਗਲੈਂਡ ਦੇ ਵਿੱਚ, ਉਹਨਾਂ ਨਾਲ ਕੋਈ ਰਾਹੋ ਰਸਮ ਉਹਨਾਂ ਦਾ ਕੰਟੈਕਟ ਹੈਗਾ ਸੀ। ਤਾਂ ਉਹਨਾਂ ਨੂੰ ਅੰਦਰ ਖਾਤੇ ਪਤਾ ਲੱਗ ਗਿਆ ਸੀ ਕਿ ਅੰਗਰੇਜ਼ਾਂ ਨੇ ਹੁਣ ਜਾਣਾ ਹੀ ਜਾਣਾ। ਅੱਛਾ, ਇਹ ਦੋ ਗੱਲਾਂ ਜ਼ਰੂਰ ਹੋਈਆਂ ਨੇ। ਫਿਰ ਅਖਬਾਰਾਂ ਦੇ ਵਿੱਚ ਲੋਕੀ ਜਿਸ ਤਰ੍ਹਾਂ ਹੁੰਦਾ ਨਾ ਲੈਟਰ ਟੂ ਦਾ ਐਡੀਟਰ, ਉਹ ਲੋਕੀ ਆਪੋ ਆਪਣੀਆਂ ਸਕੀਮਾਂ ਦੱਸਦੇ ਸਨ ਕੀ ਹੋਣਾ ਚਾਹੀਦਾ ਹੈ। ਇਹ ਜਿਹੜੇ ਸਿੱਖ ਹਿੰਦੂ ਨੇ ਉਹਨਾਂ ਨੇ ਇੱਥੇ ਬੈਠੇ ਰਹਿਣਾ ਚਾਹੀਦਾ ਹੈ ਕਿ ਇੱਥੋਂ ਇੱਜ਼ਤ ਕਰ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਮੁਸਲਮਾਨ ਲਿਖਦੇ ਸਨ ਕਿ ਕੀ ਹੋਣਾ ਹੈ। ਵੈਸੇ ਜਦੋਂ ਤੁਸੀਂ ਇੱਥੋਂ ਗਏ ਹੋ, ਰਸਤੇ ਦੇ ਵਿੱਚ ਤੁਹਾਡੇ ਨਾਲ ਕੋਈ ਹਾਦਸਾ ਤਾਂ ਨਹੀਂ ਹੋਇਆ? ਸਾਡੇ ਨਾਲ 2 ਹਾਦਸੇ ਹੋਏ ਨੇ। ਅੱਛਾ, 2 ਹਾਦਸੇ ਹੋਏ। ਇੱਥੇ ਕੋਈ ਨਹੀਂ ਹੋਇਆ। ਅੱਜ ਪਿੰਡ ਵਾਲਿਆਂ ਨੇ ਤੁਹਾਨੂੰ ਕੁਛ ਨਹੀਂ ਕਿਹਾ? ਪਿੰਡ ਵਾਲਿਆਂ ਨੇ ਸਾਨੂੰ ਕੁਝ ਨਹੀਂ ਕਿਹਾ। ਅਸੀਂ ਇੱਥੋਂ ਉੱਠ ਕੇ ਜਹਾਂਗੀਰ ਅਸੀਂ ਇਕੱਠੇ ਹੋਏ। ਅੱਛਾ, ਜਹਾਂਗੀਰ 248 ਜਾਂ 253? 253 253। ਅੱਛਾ, ਉਦੋਂ ਜਿਹੜੇ ਪਿੰਡ ਵਾਲੇ ਸਾਡੇ ਸਨ, ਉਹ ਬੂਟੇ ਖਾਨਦਾਨ ਦੇ ਲੋਕ, ਜੀ ਜੀ ਉਹ ਸਾਨੂੰ ਇੱਥੇ ਪੁਲੋਂ ਪਾਰ ਕਰਕੇ ਅੱਗੇ ਚਰਾਨ ਜੀ ਹੁੰਦੀ ਅੱਛਾ। ਸੀ, ਉੱਥੋਂ ਤੱਕ ਸਾਨੂੰ ਛੱਡਣ ਗਏ ਨੇ। ਸਾਡੇ ਨਾਲ ਗਲੇ ਮਿਲ ਕੇ ਅੱਛਾ ਤੇ ਉਹ ਆਏ ਨੇ। ਅੱਛਾ ਅਸੀਂ ਇੱਥੋਂ ਕੋਈ ਰਸਤੇ ਦਾ ਸਮਾਨ ਲੈ ਕੇ, ਸਾਨੂੰ ਪਤਾ ਸੀ ਵੀ ਹੁਣ ਇੱਥੋਂ ਨਿਕਲਣਾ ਪੈਣਾ, ਜਾਣਾ ਹੀ ਪੈਣਾ। ਜੀ ਅਸੀਂ ਫਿਰ ਆਪਣਾ ਸਮਾਨ ਸਮੂਨ ਲੈ ਕੇ ਜਿੰਨਾ ਕੁ ਗੱਡੇ ਦੇ ਉੱਤੇ ਕੋਈ ਲੱਦਿਆ ਜਾ ਸਕਦਾ ਸੀ। ਤੁਹਾਨੂੰ ਗੱਡਾ ਵੀ ਦਿੱਤਾ ਸੀ ਕਿਸੇ ਨੇ ਗੁਆਂਢੀ ਚ? ਇਹ ਗੱਡੇ ਦਾ ਜਿਹੜਾ ਸਾਡਾ ਆਪਣਾ ਗੱਡਾ ਟੁੱਟ ਗਿਆ, ਅੱਛਾ, ਉਹ ਗੱਡਾ ਅਸੀਂ ਖਰੀਦਿਆ ਜਿਹੜਾ ਚੌਧਰੀ ਬੂਟਾ ਸੀ ਉਹਦੇ ਛੋਟੇ ਭਰਾ ਕੋਲ। ਅੱਛਾ ਤੇ ਉਹਨਾਂ ਦਾ ਜਿਹੜਾ ਪਿਓ ਸੀ ਚੌਧਰੀ ਮੁਹੰਮਦ ਬਖਸ਼, ਅੱਛਾ, ਉਹਨੇ ਆਖਿਆ ਵੀ ਪੁੱਤਰ ਦੇ ਦਿਓ, ਵੇਚ ਦਿਓ ਗੱਡਾ। ਉਹ ਅਸੀਂ ਉਹਨਾਂ ਨੂੰ ਵਾਜਬ ਕੀਮਤ ਦੇ ਉੱਤੇ ਅੱਛਾ ਉਹਨਾਂ ਕੋਲੋਂ ਗੱਡਾ ਲੈ ਲਿਆ। ਗੱਡਾ ਲੈ ਲਿਆ। ਉਸ ਗੱਡੇ ਦੇ ਵਿੱਚ 2 ਘਰ ਸਨ, ਇੱਕ ਅਸੀਂ ਇੱਕ ਸਾਡੇ ਚਾਚਾ ਜੀ ਦਾ। ਤੇ ਤੁਹਾਨੂੰ ਪਤਾ ਵੀ ਸਮਾਨ ਕਿੰਨਾ ਕੁ ਗੱਡੇ ਦਾ ਕਿੰਨਾ ਕਾ ਜਾਣਾ ਆ ਜਾਣਾ। ਸਹੀ ਸਹੀ। ਉੱਥੇ ਅਸੀਂ ਆਪਣਾ ਰਾਸ਼ਨ ਤੇ ਜਿਹੜੇ ਬਲਦ ਸਨ ਉਹਨਾਂ ਲਈ ਰਾਸ਼ਨ, ਤੇ ਇਹਨਾਂ ਨੇ ਸਾਨੂੰ ਉਹ ਪੜਾਉਣਾ। ਹਾਂ ਹਾਂ ਗੁੜ ਦਲੀਆ ਡਲ ਕੇ ਤੇ ਹੋਰ ਚੰਗੀਆਂ ਚੰਗੀਆਂ ਚੀਜ਼ਾਂ ਉਹਨਾਂ ਦੀ ਖੁਰਾਕ ਲਈ ਉਹ ਬੰਨ ਕੇ ਆਪਣੇ ਨਾਲ ਲੈ ਗਏ। ਬੰਨ ਕੇ ਨਾਲ ਲੱਗੇ। ਅੱਛਾ ਕੁਛ ਨਾਲ ਅਸੀਂ ਜਿਹੜੀਆਂ ਬਹੁਤ ਵੈਲਿਊਬਲ ਚੀਜ਼ਾਂ ਸਨ ਉਹ ਲੈ ਲਈਆਂ। ਬਾਕੀ ਜਿਹੜੀਆਂ ਸਨ ਘਰ ਦੇ ਵਿੱਚ ਖੇਸ ਚਟਈਆਂ ਤੇ ਨਿਕਸੋਕ ਹੁੰਦਾ ਹੈ ਨਾ, ਜੀ ਜੀ ਬਲਕੀ ਬਿਸਤਰੇ ਹੁੰਦੇ ਨੇ, ਗੋਹਾ ਹੁੰਦਾ, ਉਹਦਾ ਬਣਾਈਆਂ ਹੁੰਦੀਆਂ ਨੇ, ਉਹ ਅਸੀਂ ਉਹ ਜਿਹੜਾ ਚੌਧਰੀ ਬੂਟਾ ਹੈ ਉਹਦਾ ਸਾਲਾ ਇੱਥੇ ਪਿੱਛੇ ਸਾਡੀ ਜਿਹੜੀ ਬੈਠਕ ਹੁੰਦੀ ਸੀ ਉਹਦੇ 'ਚ ਰਹਿੰਦਾ ਸੀ। ਹਾਂਜੀ ਹਾਂਜੀ, ਆ ਬੈਠ ਉੱਥੇ ਚੱਲਦੇ ਆ। ਅੱਛਾ, ਉਹਦੇ 'ਚ ਉਹ ਰਹਿੰਦਾ ਸੀ। ਆਹ ਜਿਹੜਾ ਸੋਫਾ ਹੈ ਇਹਦੇ ਵਿੱਚੋਂ ਅਸੀਂ ਉਹਨਾਂ ਨੂੰ ਰਸਤਾ ਦਿੱਤਾ। ਉਹ ਬਾਰੀਆਂ ਦੇ ਸਲਾਖਾਂ ਸਨ ਨਾ, ਹਾਂਜੀ, ਉਹਨਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਉਹਨਾਂ ਨੂੰ ਦੇ ਦਿੱਤੀਆਂ। ਅੱਛਾ ਅੱਛਾ, ਉਹਨਾਂ ਨੇ ਸਾਨੂੰ ਰਸਤੇ 'ਚ ਜਾਣ ਲਈ ਕਿੰਨਾ ਸਾਰਾ ਦੇਸੀ ਘਿਓ ਦਿੱਤਾ। ਅੱਛਾ ਅੱਛਾ, ਨਹੀਂ? ਸਹੀ ਤੇ ਉਹ ਫਿਰ ਉਥੋਂ ਜਦੋਂ ਉੱਥੋਂ ਕੁਛ ਦੇਰ ਵੇਟ ਕਰਕੇ ਸਾਨੂੰ ਪਤਾ ਲੱਗਾ ਵੀ ਹੁਣ ਕੈਂਪ ਜਿਹੜਾ ਹੈ ਰਿਫਿਊਜੀ ਕੈਂਪ ਬਣਨਾ ਹੈ ਖਾਲਸਾ ਕਾਲਜ ਅੰਮ੍ਰਿਤਸਰ ਜਲੰਧਰ। ਅੱਛਾ ਅੱਛਾ, ਨਾ ਖਾਲਸਾ ਕਾਲਜ ਲੈਲਪੁਰ ਕੈਂਪ ਬਣ ਗਿਆ। ਉੱਥੇ ਅਸੀਂ ਇਹ ਪਿੰਡਾਂ ਦੇ ਵੱਡੇ ਕੈਂਪਾਂ ਦੇ ਵਿੱਚੋਂ ਉੱਥੇ ਇਕੱਠੇ ਹੋਏ। ਉੱਥੇ ਜਦੋਂ ਸਾਨੂੰ ਕੋਈ ਗਾਰਡ ਮਿਲੀ ਉਹ ਨਾਲ ਲੈ ਕੇ ਤੇ ਅਸੀਂ ਉਦੋਂ ਇੰਡੀਆ ਨੂੰ ਹੀਰਾਂ ਪਾਤੀ। ਅੱਛਾ, ਕਿਹੜੇ ਰਸਤੇ ਗਏ ਤੁਸੀਂ? ਉਹ ਆ ਜਿਹੜਾ ਜੜ੍ਹਾਂ ਵਾਲਾ ਤੇ ਅਗਾਂਹ ਕਿਤੇ ਲਾਹੌਰ। ਜਿਹੜੀ ਲਾਹੌਰ ਅਸੀਂ ਨਹੀਂ ਗਏ ਕਿਉਂਕਿ ਲਾਹੌਰ ਬੜਾ ਖਤਰਨਾਕ ਅੱਛਾ, ਸੀ। ਬਾਹਰ ਆਏ ਪਿੰਡ ਵਾਲ ਦੀ। ਨਹੀਂ ਦੱਸਦੇ ਰਸਤਾ ਕਿੱਥੇ ਅਸੀਂ ਗਏ ਹਾਂ ਬੱਲੋ ਕੀ ਵੱਲ, ਅੱਛਾ ਅੱਛਾ, ਤੁਸੀਂ ਹੈਡ ਬੱਲੋ ਕੀ ਫਿਰ ਗੰਡਾ ਸਿੰਘ ਬਾਰਡਰ ਦੇ ਰਾਹ? ਉਧਰ ਗਏ ਹਾਂ। ਅੱਛਾ ਅੱਛਾ ਇੱਥੇ ਅਸੀਂ 19 ਦਿਨ ਰੁਕ ਗਏ ਸਾਂ। ਅੱਛਾ ਅੱਛਾ, ਇੱਕ ਬੁੱਚੇ ਕੀ ਬੁੱਚੇ ਕੀ, ਠੀਕ ਹੋ ਗਿਆ, ਠੀਕ ਹੈ, ਨਨਕਾਣਾ ਸਾਹਿਬ ਦੇ ਕਰੀਬ। ਹਾਂ, ਉਹ ਬੁੱਚੇ ਕੀ ਦੇ ਲਾਗੇ ਕੋਈ ਕਬਰਸਤਾਨ ਜਿਹਾ ਸੀ, ਮਾਲੀ ਜਗ੍ਹਾ ਸੀ, ਉੱਥੇ ਅਸੀਂ ਜਾ ਕੇ ਆਪਣੇ ਗੱਡੇ ਖੜਾ ਲਏ। ਅੱਛਾ, ਸਾਡੇ ਨਾਲ ਬਲੋਚ ਗਾਰਡ ਸਨ, ਬਲੋਚ ਰੈਜੀਮੈਂਟ, ਠੀਕ ਹੋ ਬਲੋਚ ਗਿਆ। ਰੈਜੀਮੈਂਟ। ਨਹੀਂ, ਉਹ ਕੋਈ ਪੈਰਾਮਿਲਟਰੀ ਜਿਹਾ ਸੀ। ਹਾਂਜੀ, ਹਾਂਜੀ। ਨਹੀਂ ਸੀ।
ਅੱਛਾ, ਫਿਰ ਪੜ੍ਹਾਈ ਚੱਲਦੇ ਤੁਸੀਂ ਫਿਰ ਅੱਗੇ ਕਿਹੜੇ ਸੰਨ ਦੇ ਵਿੱਚ ਤੁਸੀਂ PhD ਕੀਤੀ? ਮੈਂ ਪਹਿਲਾਂ ਪੰਜਾਬ ਯੂਨੀਵਰਸਿਟੀ 'ਚ ਫਿਜ਼ਿਕਸ ਆਨਰ ਸਕੂਲ ਦੇ ਵਿੱਚ ਜੀ ਜੀ। ਉੱਥੇ ਮੈਂ ਆਪਣੇ BSc ਆਨਰ ਸਕੂਲ MSc ਆਨਰ ਸਕੂਲ ਕਰ ਲਿਆ। ਉੱਥੇ ਮੈਂ ਕੋਈ ਥੋੜਾ ਜਿਹਾ ਕੰਮ ਕੀਤਾ ਸੀ ਰਿਸਰਚ ਦਾ, ਉਹ ਕੀਤਾ ਹੋਇਆ ਸੀ। ਸਾਇੰਸ ਕਾਂਗਰਸ ਦੇ ਉੱਤੇ ਦਿੱਲੀ ਮੈਂ ਗਿਆ, ਉੱਥੇ ਮੈਨੂੰ ਕੈਨੇਡਾ ਤੋਂ ਆਏ ਬੰਦੇ ਪ੍ਰੋਫੈਸਰ ਲੋਕ ਮਿਲ ਗਏ। ਅੱਛਾ। ਉਹਨਾਂ ਨੇ ਮੈਨੂੰ ਆਫਰ ਕੀਤੀ ਕਿ ਅਸੀਂ ਤੈਨੂੰ ਨਾਲ ਲੈ ਜਾਂਦੇ ਹਾਂ। ਉਹਨਾਂ ਨੇ ਫਿਰ ਮੈਨੂੰ ਸਾਰਾ ਕੁਝ ਦਿੱਤਾ ਤੇ ਫਿਰ ਜਿਹੜਾ ਕਿਰਾਇਆ ਸੀ ਉਹ ਬੜਾ ਮੁਸ਼ਕਿਲ ਬਣਿਆ। 4-5 ਹਜ਼ਾਰ ਰੁਪਈਆ ਉਹ ਉਹਨਾਂ ਦਿਨੀ ਇਕੱਠਾ ਕਰਨਾ ਹੁੰਦਾ ਸੀ ਪੈਸੇ ਜਿਹੜੇ, ਉਹ ਕਿਸੇ ਤਰ੍ਹਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੀ ਮਦਦ ਨਾਲ ਹੋ ਗਿਆ। ਸਾਡੇ ਵੱਡੇ ਕਥਨ ਕਰਦੇ ਸੀ ਕਿ ਜਿੱਥੇ ਬੰਦੇ ਦੀ ਚੂੜੀ ਜੁੜੀ ਹੁੰਦੀ ਹੈ ਨਾ, ਉਹ ਉੱਥੋਂ ਖਿੱਚ ਪੈਂਦੀ ਹੈ। ਠੀਕ ਹੈ, ਵੇਖੋ ਤੁਸੀਂ ਇੱਥੋਂ ਉਜੜ ਕੇ ਇੰਡੀਆ ਚਲੇ ਗਏ ਔਰ ਤਕਦੀਰ ਤੁਹਾਨੂੰ ਚੁੱਕ ਕੇ ਕੈਨੇਡਾ ਲੈ ਗਈ, ਲੇਕਿਨ ਫਿਰ ਵੀ ਜਿਹੜੀਆਂ ਸਾਡੀਆਂ ਪੁਰਾਣੀਆਂ ਯਾਦਾਂ ਨੇ, ਜਿਹੜੇ ਇਤਿਹਾਸ ਨੇ, ਜਿੱਥੋਂ ਅਸੀਂ ਜੁੜੇ ਹੋਏ ਹਾਂ, ਉਧਰੋਂ ਇੱਕ ਖਿੱਚ ਪੈਂਦੀ ਹੈ। ਔਰ ਉਹੀ ਖਿੱਚ ਅੱਜ ਬਜ਼ੁਰਗਾਂ ਨੂੰ, ਬਾਬਾ ਜੀ ਨੂੰ, ਸਾਡੇ ਵੱਡਿਆਂ ਨੂੰ ਅੱਜ ਇੱਥੇ ਲੈ ਕੇ ਆਈ, ਆਪਣੇ ਘਰ ਲੈ ਕੇ ਆਈ। 71 ਸਾਲਾਂ ਬਾਅਦ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਚੀਜ਼ਾਂ ਕੈਮਰੇ ਦੇ ਵਿੱਚ ਨਹੀਂ ਬੰਦ ਹੋ ਸਕਦੀਆਂ, ਲੇਕਿਨ ਇਹਦੇ ਬਾਵਜੂਦ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਆਪਣੇ ਵੱਲੋਂ, ਪੰਜਾਬੀ ਲਹਿਰ ਦੀ ਟੀਮ ਵੱਲੋਂ, ਕਿ ਇਸ ਤਰ੍ਹਾਂ ਦੀ ਕਹਾਣੀਆਂ ਜੋ ਬਜ਼ੁਰਗ 71 ਸਾਲਾਂ ਤੋਂ ਬਾਅਦ ਆਪਣੇ ਪਿੰਡ ਦੀ ਤਾਂਗ ਲੈ ਕੇ ਇੱਥੇ ਆਉਂਦੇ ਨੇ, ਔਰ ਉਹਨਾਂ ਦੇ ਨਾਲ ਇਹਨਾਂ ਗੱਲਾਂ ਰਾਹੀਂ, ਇਹਨਾਂ ਗੱਲਾਂ ਦਾ ਮਕਸਦ ਜਿਹੜਾ ਹੈ ਉਹ ਇਹੀ ਹੁੰਦਾ ਹੈ ਕਿ ਜਿਹੜੇ ਸਾਡੇ ਵੇਖਣ ਵਾਲੇ ਸਰੋਤੇ ਨੇ, ਉਹਨਾਂ ਤੱਕ ਅਸਲ ਗੱਲ ਪਹੁੰਚਾਈ ਜਾਏ ਕਿ 1947 ਤੋਂ ਪਹਿਲੇ ਜਦੋਂ ਅਸੀਂ ਇੱਥੇ ਵਸਦੇ ਸਾਂ ਜਾਂ ਸਾਡੇ ਬਜ਼ੁਰਗ ਇੱਥੇ ਵਸਦੇ ਸੀ, ਉਹਨਾਂ ਦਾ ਲੋਕਾਂ ਨਾਲ ਵਿਵਹਾਰ, ਵਪਾਰ ਬਿਨਾਂ ਕਿਸੇ ਮਜ਼ਹਬ, ਬਿਨਾਂ ਕਿਸੇ ਜ਼ਾਤ, ਆਪਸ ਦੇ ਵਿੱਚ ਏਕਤਾ ਇਤਫਾਕ ਰਾਹੀਂ ਹੁੰਦਾ ਸੀ। ਔਰ ਬੜੇ ਹੀ ਤਰੀਕੇ ਨਾਲ ਸਾਡੇ ਪੰਜਾਬੀਆਂ ਦੇ ਵਿਚਕਾਰ ਮਜ਼ਹਬ ਦੇ ਨਾਮ ਉੱਪਰ, ਕਿਉਂਕਿ ਬਾਕੀ ਦੇ ਕਿਸੇ ਰਾਹੀਂ ਅਸੀਂ ਤਾਂ ਜੁਦਾ ਹੋ ਹੀ ਨਹੀਂ ਸਕਦੇ ਸੀ, ਮਜ਼ਹਬ ਦੇ ਨਾਮ ਉੱਪਰ ਸਾਨੂੰ ਸਾਡੇ ਵਿੱਚ ਵੰਡੀਆਂ ਪਾ ਦਿੱਤੀਆਂ ਗਈਆਂ। ਸਾਡੇ ਆਪਸ ਦੇ ਵਿੱਚ ਮੁਹੱਬਤ ਦੇ ਕਾਰਨ ਹਜ਼ਾਰਾਂ ਨੇ, ਨਫ਼ਰਤ ਦਾ ਕਾਰਨ ਸ਼ਾਇਦ ਇੱਕ ਹੀ ਹੋਵੇ ਕਿ ਲੋਕਾਂ ਦੀਆਂ ਗੋਲੀਆਂ, ਬੰਦੂਕਾਂ ਔਰ ਟੈਂਕ ਵਿਕਦੇ ਨੇ। ਔਰ ਇਸੇ ਹੀ ਮੁਹੱਬਤ ਲਈ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਕਹਾਣੀਆਂ ਰੂਬਰੂ ਕਰਦੇ ਹਾਂ। ਸਾਨੂੰ ਸਾਡੇ ਅਗਲੇ ਪ੍ਰੋਗਰਾਮ ਤੇ ਇਜਾਜ਼ਤ ਦਿਓ, ਤੁਹਾਨੂੰ ਮਿਲਦੇ ਹਾਂ ਇੱਕ ਹੋਰ ਕਹਾਣੀ, ਇੱਕ ਹੋਰ ਪਿਆਰ ਮੁਹੱਬਤ ਦੀ ਦਾਸਤਾਨ ਦੇ ਨਾਲ ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ। ਰੱਬ ਰੱਖਾ। अच्छा